ਮਾਤਾ ਨਰਿੰਦਰ ਕੌਰ ਜੀ ਦੀ ਜਿਹੜੀ ਇਸ ਵੇਲੇ ਸਿਹਤ ਹੈ ਉਹ ਸਿਹਤ ਕਿਵੇਂ ਹੈ? ਮਾਤਾ ਜੀ ਦੀ ਸਿਹਤ ਜ਼ਿਆਦਾ ਠੀਕ ਨਹੀਂ ਹੈ ਤੇ ਉਹ ਜਿੱਦਾਂ ਕਹਿ ਲਈਏ ਵੀ ਕਦੇ ਕਦਾਈ ਮਾੜਾ ਮੋਟਾ ਹੁੰਗਾਰਾ ਭਰਦੇ ਆ। ਉਹ ਬਸ ਇਹੀ ਉਡੀਕ ਰਹੇ ਆ ਵੀ ਹਾਂ ਮੇਰਾ ਪੁੱਤ ਆਵੇ, ਕਦ ਮੈਨੂੰ ਮਿਲ ਲਵੇ। ਉਮੀਦ ਤਾਂ ਹੈ, ਸਾਨੂੰ ਉਮੀਦ ਹੈ ਪੂਰੀ ਵੀ ਜਥੇਦਾਰ ਸਾਹਿਬ ਆਉਣਗੇ, ਬਾਹਰ ਆਉਣਗੇ, ਮਾਤਾ ਜੀ ਨੂੰ ਮਿਲਣਗੇ। ਮਾਤਾ ਜੀ ਦੀ ਜਿਹੜੀ ਦੇਖਭਾਲ ਹੈ ਉਹ ਦੇਖਭਾਲ ਇਸ ਵੇਲੇ ਕਰ ਕੌਣ ਰਿਹਾ ਜੀ? ਪਰਿਵਾਰ ਦੇ ਮੈਂਬਰ ਵੀ ਹੈਗੇ ਆ। ਪਹਿਲਾਂ ਜਿਹੜੇ ਇੱਕ ਬਲਬੀਰ ਸਿੰਘ ਹਸਾਰ ਉਹ ਕਰਦੇ ਸੀਗੇ ਤੇ ਹੁਣ ਕੁਝ ਪਰਿਵਾਰ ਦੇ ਮੈਂਬਰ ਕਰਦੇ ਆ। ਸਾਰੇ ਰਲ ਮਿਲ ਕੇ ਕਰੀ ਜਾ ਰਹੇ। ਸੰਗਤਾਂ ਦੂਰ ਦਰੇਡੇ ਤੋਂ ਦਰਸ਼ਨਾਂ ਵਾਸਤੇ ਆ ਰਹੀਆਂ ਜੀ? ਹਾਂਜੀ, ਆ ਰਹੀਆਂ। ਕੋਈ ਪਤਾ ਵੀ ਨਹੀਂ, ਪੁੱਛੇ ਤੋਂ ਹੀ ਪਤਾ ਚੱਲਦਾ ਹੈ। ਕੋਈ ਅੰਮ੍ਰਿਤਸਰ ਤੋਂ, ਕੋਈ ਬਠਿੰਡੇ ਤੋਂ, ਕੋਈ ਮਤਲਬ ਹੋਰ ਸਟੇਟਾਂ ਤੋਂ ਵੀ ਬੰਦੇ ਆ ਰਹੇ ਆ। ਹਰਿਆਣੇ ਤੋਂ ਕਹਿ ਲਓ ਜਾਂ ਹਿਮਾਚਲ ਤੋਂ ਕਹਿ ਲਓ, ਆ ਰਹੇ ਆ ਸਿੰਘ। ਸਾਰੇ ਹੀ ਆ ਰਹੇ, ਜਿਹਨੂੰ ਵੀ ਪਤਾ ਲੱਗਦਾ ਹੈ ਉਹ ਆ ਰਹੇ ਆ। ਜਿਹੜੇ ਵੀ ਬੰਦੀ ਸਿੰਘ ਹੈ, ਹਵਾਰਾ ਸਾਹਿਬ ਸਮੇਤ ਹੋਰ ਜਿਹੜੇ ਵੀ ਬੰਦੀ ਸਿੰਘ ਆ, ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ। ਜੋ ਵੀ ਹੋਇਆ ਉਹ ਟਾਈਮ ਲੰਘ ਲਿਆ, ਜਾਂ ਉਹਨਾਂ ਨੇ ਸਜ਼ਾ ਕੱਟ ਲਈ ਜਾਂ ਜੇਲ੍ਹ ਕੱਟ ਲਈ, ਜੋ ਵੀ ਉਹਨਾਂ ਨੇ ਉਹਦੇ ਮੈਨੂਅਲ ਦੇ ਹਿਸਾਬ ਨਾਲ ਹੋਇਆ ਉਹਨਾਂ ਨੇ ਕੱਟ ਲਈ। ਹੁਣ ਆਉਣਾ ਚਾਹੀਦਾ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਨਗਰ ਪਿੰਡ ਹਵਾਰਾ ਦੇ ਵਿੱਚ ਖੜੇ ਆ, ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਸੰਬੰਧਿਤ ਆ। ਔਰ तमाम ਸਾਰੀਆਂ ਤਸਵੀਰਾਂ ਉਹਨਾਂ ਦੇ ਜੱਦੀ ਘਰ ਦੇ ਬਾਹਰ ਦੀਆਂ ਸਾਂਝੀਆਂ ਕਰਨ ਦਾ ਮਕਸਦ ਇਹ ਹੈ ਕਿ ਮਾਤਾ ਨਰਿੰਦਰ ਕੌਰ ਜੋ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਨੇ, ਤਾਂ ਉਹਨਾਂ ਦੀ ਉਮਰ ਤਕਰੀਬਨ 96 ਸਾਲ ਦੇ ਕਰੀਬ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਡੇ ਭਰਾ ਭਾਈ ਅਵਤਾਰ ਸਿੰਘ ਦੇ ਕੋਲ ਅਮਰੀਕਾ ਦੀ ਧਰਤੀ ਤੇ ਸਨ ਤੇ ਤਕਰੀਬਨ ਕੁਝ ਕੁ ਦਿਨਾਂ ਤੋਂ ਉਹ ਆਪਣੇ ਜੱਦੀ ਘਰ ਦੇ ਵਿੱਚ ਨੇ, ਬਿਮਾਰਾਂ ਦੇ ਹਾਲਾਤ ਦੇ ਵਿੱਚ ਨੇ। ਔਰ ਖਾਸ ਤੌਰ ਤੇ ਇੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਇਹ ਜੱਦੀ ਘਰ ਦੀਆਂ ਸਾਂਝੀਆਂ ਕਰ ਦਿੰਦਾ ਕਿ ਗ੍ਰਹਿ ਨਿਵਾਸ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ। ਤਾਂ ਇੱਕ ਖਾਸ ਤੌਰ ਤੇ ਇੱਥੇ ਸੰਗਤ ਵੱਲੋਂ ਜਾਂ ਮਾਤਾ ਜੀ ਦੀ ਦੇਖਭਾਲ ਕਰਨ ਵਾਲੀਆਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੇ ਵੱਲੋਂ ਇੱਕ ਖਾਸ ਤੌਰ ਤੇ ਇੱਥੇ ਅਪੀਲ ਵੀ ਕੀਤੀ ਹੋਈ ਹੈ। ਉਹ ਅਪੀਲ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇਹ ਕੀਤੀ ਗਈ ਹੈ ਕਿ ਮਾਤਾ ਜੀ ਦੇ ਖੈਰ ਸੁੱਖ ਪੁੱਛਣ ਆਉਣ ਵਾਲੇ ਭੈਣ ਭਰਾਵਾਂ ਤੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਕੋਈ ਵੀ ਵਸਤੂ ਜਾਂ ਮਾਇਆ ਭੇਟ ਨਾ ਕੀਤੀ ਜਾਵੇ। ਖਾਸ ਤੌਰ ਤੇ ਸੰਗਤਾਂ ਦੇ ਵਾਸਤੇ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਲਿਆਉਣ ਦੀ ਜ਼ਰੂਰਤ ਨਹੀਂ ਹੈ ਔਰ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਾਇਆ ਸੰਗਤ ਦੇ ਵੱਲੋਂ ਭੇਂਟ ਕੀਤੀ ਜਾਵੇ। ਇਸੇ ਨੂੰ ਲੈ ਕੇ ਜਿਹੜੇ ਵੀ ਸ਼ਖਸ ਨੂੰ ਜਾਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਚਾਹੇ ਉਹ ਦੇਸ਼ ਦੇ ਵਿੱਚ ਹੋਣ ਵਿਦੇਸ਼ ਦੇ ਵਿੱਚ ਹੋਣ, ਤਾਂ ਉਹ ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਨੂੰ ਪ੍ਰਣਾਮ ਕਰਦਿਆਂ ਹੋਇਆਂ ਇਸੇ ਜੱਦੀ ਘਰ ਦੇ ਵਿੱਚ ਆ ਕੇ ਮਾਤਾ ਨਰਿੰਦਰ ਕੌਰ ਜੀ ਜਿਹੜੇ ਕਿ ਬਜ਼ੁਰਗ ਅਵਸਥਾ ਦੇ ਵਿੱਚ ਨੇ, ਉਹਨਾਂ ਦੀ ਸਿਹਤਯਾਬੀ ਪੁੱਛਣ ਵਾਸਤੇ, ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਵਾਸਤੇ ਵੀ ਵੱਡੀ ਤਾਦਾਦ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਨੇ। ਤੇ तमाम ਸਾਰੀਆਂ ਤਸਵੀਰਾਂ ਉਹਨਾਂ ਦੇ ਜੱਦੀ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸੰਗਤਾਂ ਦੇ ਵੱਲੋਂ ਇੱਥੇ ਜਿੱਥੇ ਮਾਤਾ ਜੀ ਦੇ ਦਰਸ਼ਨ ਦੀਦਾਰ ਕੀਤੇ ਜਾ ਰਹੇ ਆ, ਤਾਂ ਉੱਥੇ ਸੰਗਤਾਂ ਦੇ ਵਾਸਤੇ ਜਲ ਪਾਣੀ ਦਾ, ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ। ਤਾਂ ਭਾਈ ਜਗਤਾਰ ਸਿੰਘ ਹਵਾਰਾ ਦਾ ਉਹ ਜੱਦੀ ਘਰ ਹੈ ਜਿਸ ਜੱਦੀ ਘਰ ਤੋਂ ਉਹਨਾਂ ਨੇ ਆਪਣਾ ਸੰਘਰਸ਼ ਆਰੰਭਿਆ ਸੀ ਜਵਾਨੀ ਦੇ ਦਿਨਾਂ ਦੇ ਵਿੱਚ। ਤਾਂ ਅੱਜ ਉਹੀ ਤਸਵੀਰਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਵੱਡੀ ਤਾਦਾਦ ਦੇ ਵਿੱਚ ਮਾਤਾ ਨਰਿੰਦਰ ਕੌਰ ਜੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਹਾਲ ਚਾਲ ਪੁੱਛਣ ਵਾਸਤੇ ਜਿਹੜਾ ਇਸ ਜਗ੍ਹਾ ਦੇ ਉੱਪਰ ਆ ਕੇ ਹਾਜ਼ਰੀ ਭਰੀ ਜਾ ਰਹੀ ਹੈ। ਤਾਂ ਇੱਥੇ तमाम ਸਾਰੀ ਗੱਲਬਾਤ ਅਸੀਂ ਉਹਨਾਂ ਸ਼ਖਸੀਅਤਾਂ ਦੇ ਨਾਲ ਵੀ ਕਰਨਾ ਚਾਹਾਂਗੇ ਜਿਹੜੇ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰ ਦੇ ਨਾਲ ਜਿੱਥੇ ਸੰਬੰਧਿਤ ਨੇ, ਤਾਂ ਉੱਥੇ ਉਹਨਾਂ ਦੇ ਸੰਘਰਸ਼ ਬਾਰੇ ਵੀ ਵੱਡੀ ਜਾਣਕਾਰੀ ਰੱਖਦੇ ਨੇ। ਸਾਡੇ ਨਾਲ ਭਾਈ ਸਾਹਿਬ ਨੇ ਗੱਲਬਾਤ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਪ੍ਰਗਟ ਸਿੰਘ। ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਕੀ ਨਾਤਾ ਹੈ ਜੀ ਤੁਹਾਡਾ? ਨਾਤਾ ਤਾਂ ਜੀ ਵੈਸੇ ਦੇਖੋ ਭਰਾਵਾਂ ਵਾਲਾ ਹੀ ਹੈ, ਬਾਕੀ ਸੰਘਰਸ਼ੀ ਯੋਧੇ ਆ। ਹੁਣ ਨਾਤਾ ਤਾਂ ਸਾਰੀ ਦੁਨੀਆ ਦਾ, ਜਿਹੜੇ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਜਿਹੜਾ ਕੋਈ ਇਨਸਾਫ ਪਸੰਦ ਹੈ, ਜਾਂ ਕਹਿ ਲਓ ਸਿੱਖ, ਤਾਂ ਚਲੋ ਜਿੱਦਾਂ ਕਹਿ ਲਓ ਵੀ ਆਪਣੇ ਸਿੱਖ ਜਥੇਬੰਦੀਆਂ ਕਹਿ ਲਓ ਜਾਂ ਸਿੱਖ ਕਹਿ ਲਓ, ਇੱਥੇ ਆਪਣੇ ਉਹ ਹੈ ਸੌਰੀ, ਅਤੇ ਉਹ ਹੈ ਵੀ ਸਾਰੇ ਇਨਸਾਫ ਪਸੰਦ ਜਿਹੜੇ ਵੀ ਲੋਕ ਹੈ, ਉਹਦਾ ਨਾਤਾ ਹੈਗਾ ਭਰਾਵਾਂ ਵਾਲਾ ਨਾਤਾ ਹੈ। ਉਹ ਆਈਡਲ ਮੰਨਦੇ ਆ, ਚਾਹੇ ਉਹ ਕਿਸੇ ਵੀ ਕਬੀਲੇ ਨਾਲ ਸੰਬੰਧ ਰੱਖਦੇ ਹੋਣ। ਤੁਹਾਡਾ ਵੀ ਪਿੰਡ ਹਵਾਰਾ ਹੀ ਹੈ ਜੀ? ਹਾਂਜੀ, ਪਿੰਡ ਹਵਾਰਾ ਹੀ ਹੈ। ਤਾਂ ਸਭ ਤੋਂ ਪਹਿਲਾਂ ਦੱਸੋ ਕਿ ਮਾਤਾ ਨਰਿੰਦਰ ਕੌਰ ਜੀ, ਉਹ ਤਕਰੀਬਨ ਉਮਰ ਉਹਨਾਂ ਦੀ 96 ਸਾਲ ਦੇ ਕਰੀਬ ਹੋ ਚੁੱਕੀ ਹੈ। ਤਾਂ ਮਾਤਾ ਨਰਿੰਦਰ ਕੌਰ ਜੀ ਦੀ ਜਿਹੜੀ ਇਸ ਵੇਲੇ ਸਿਹਤ ਹੈ ਉਹ ਸਿਹਤ ਕਿਵੇਂ ਹੈ ਜੀ? ਮਾਤਾ ਜੀ ਦੀ ਸਿਹਤ ਬਹੁਤੀ ਠੀਕ ਨਹੀਂ ਹੈ, ਜ਼ਿਆਦਾ ਠੀਕ ਨਹੀਂ ਹੈ, ਅਤੇ ਉਹ ਜਿੱਦਾਂ ਕਹਿ ਲਈਏ ਵੀ ਕਦੇ ਕਦਾਈ ਮਾੜਾ ਮੋਟਾ ਹੁੰਗਾਰਾ ਭਰਦੇ ਆ।
ਤੇ ਜ਼ਿਆਦਾ ਠੀਕ ਨਹੀਂ ਹੈ, ਲਿਕੁਇਡ ਹੀ ਖਾਣਾ ਲੈਂਦੇ ਆ, ਜ਼ਿਆਦਾ ਹੋ ਨਹੀਂ ਹੈ। ਉਹ ਬਸ ਇਹੀ ਉਡੀਕ ਰਹੇ ਹਾਂ ਵੀ ਹਾਂ ਮੇਰਾ ਪੁੱਤ ਆਵੇ, ਕਦ ਮੈਨੂੰ ਮਿਲ ਲਵੇ। ਉਮਰ ਜ਼ਿਆਦਾ ਹੋਣ ਕਰਕੇ ਜਿਹੜੇ ਉਹ ਸਹੀ ਤਰੀਕੇ ਨਾਲ ਤੰਦਰੁਸਤ ਨਹੀਂ ਹੈਗੇ। ਹਾਂਜੀ, ਉਮਰ ਵੀ ਜ਼ਿਆਦਾ ਹੈ। ਕੁਛ ਪਹਿਲਾਂ ਜਿੱਦਾਂ ਭਾਈ ਸਾਹਿਬ ਸੀਗੇ, ਪਹਿਲਾਂ ਟੌਰਚਰ ਵੀ ਇਸੇ ਹੈ, ਕੁਛ ਥਾਣਿਆਂ 'ਚ ਵੀ ਕੁਛ ਟਾਈਮ ਕੱਟਿਆ ਮਾੜਾ ਮੋਟਾ। ਹਾਂਜੀ। ਮਾਤਾ ਨਰਿੰਦਰ ਕੌਰ ਜੀ ਜਿਵੇਂ ਮੰਜੇ ਤੇ ਪਏ ਹੋਏ ਨੇ, ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਨੇ, ਤਾਂ ਇਸ ਤੋਂ ਪਹਿਲਾਂ ਮਾਤਾ ਜੀ ਜਦੋਂ ਅਮਰੀਕਾ ਤੋਂ ਇੱਥੇ ਇੰਡੀਆ ਆਏ ਸੀ, ਪਰਿਵਾਰ ਦੇ ਕੋਲ ਆਏ ਸੀ, ਤਾਂ ਉਸ ਵੇਲੇ ਗੱਲਬਾਤ ਵੀ ਕਰਦੇ ਸੀ। ਤਾਂ ਉਹ ਅੰਤਲੀ ਭਾਵਨਾ ਕੀ ਹੈ ਮਾਤਾ ਜੀ ਦੀ? ਮਾਤਾ ਜੀ ਦੀ ਭਾਵਨਾ ਇਹੀ ਹੈ ਵੀ ਹਾਂ ਮੇਰਾ ਪੁੱਤ ਆਵੇ, ਜਗਤਾਰ ਸਿੰਘ ਆਵੇ, ਮੈਨੂੰ ਮਿਲੇ, ਮੇਰੇ ਜਿੱਦਾਂ ਆਪਾਂ ਬੱਚੇ ਨੂੰ ਕਹਿੰਦੇ ਮੇਰੇ ਕੋਲ ਆਵੇ, ਮਿਲਣ ਦੀ ਚਾਹਨਾ ਮੇਰੀ ਦਿਲੀ ਇੱਛਾ, ਇਹੀ ਚਾਹਨਾ ਉਹਨਾਂ ਦੀ ਮਾਤਾ ਜੀ ਦੀ। ਹਾਂਜੀ। ਤਾਂ ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਮਿਲਾਪ ਹੋਣਗੇ? ਕਿਉਂਕਿ ਇੱਕ ਵਕੀਲ ਵੀ ਤੁਹਾਡੇ ਕੋਲੇ ਆਉਂਦੇ ਨੇ, ਲੀਗਲੀ ਤੌਰ 'ਤੇ ਜਿਹੜੀ ਪ੍ਰਕਿਰਿਆ ਹੈ ਮਿਲਾਪ ਨੂੰ ਲੈ ਕੇ, ਕੋਈ ਪੈਰੋਲ ਮਿਲ ਸਕੇ, ਕੋਈ ਇਸ ਤਰੀਕੇ ਦੇ ਨਾਲ ਕੋਈ ਉਹਨਾਂ ਦਾ ਮਿਲਾਪ ਜ਼ਰੂਰ ਕਰਵਾਇਆ ਜਾਣਾ ਚਾਹੀਦਾ। ਕੀ ਲੱਗਦਾ ਕਿ ਪੋਸੀਬਿਲਿਟੀ ਹੋ ਸਕਦੀ ਹੈ? ਦੇਖੋ ਜੀ, ਜਿਵੇਂ ਜਾਂ ਕੋਈ ਸੇਵਾ ਕਰ ਰਹੇ ਆ, ਕੋਈ ਜਥੇਬੰਦੀਆਂ ਜਾਂ ਮੋਰਚਾ ਲੱਗਿਆ, ਉਸ ਦੇ ਕੋਈ ਮੈਂਬਰ ਹੈ ਜੋ ਵੀ ਹੈ ਨਾ, ਜਾਂ ਵਕੀਲ ਸਾਹਿਬ ਹੈ, ਉਹ ਸਾਰੇ ਲੱਗੇ ਹੋਏ ਆ ਤੇ ਪੂਰੀ ਤਨਦੇਹੀ ਨਾਲ ਲੱਗੇ ਹੋਏ ਆ। ਉਮੀਦ ਤਾਂ ਹੈ, ਸਾਨੂੰ ਉਮੀਦ ਹੈ ਪੂਰੀ ਵੀ ਜਥੇਦਾਰ ਸਾਹਿਬ ਆਉਣਗੇ, ਬਾਹਰ ਆਉਣਗੇ, ਮਾਤਾ ਜੀ ਨੂੰ ਮਿਲਣਗੇ। ਬਿਲਕੁਲ। ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਸੰਘਰਸ਼ ਦੇ ਦਿਨਾਂ ਕਰਕੇ ਵੀ ਉਸ ਵੇਲੇ ਤੋਂ ਜਾਣਦੇ ਹੋ, ਤਾਂ ਇਸੇ ਕਰ ਤੋਂ ਭਾਈ ਸਾਹਿਬ ਨੇ ਆਪਦਾ ਸੰਘਰਸ਼ ਦਾ ਜਿਹੜਾ ਉਹ ਵੱਡਾ ਡਿਸੀਜਨ ਸੀਗਾ ਤੈਅ ਕੀਤਾ ਸੀ। ਭਾਈ ਸਾਹਿਬ ਨੂੰ ਸੰਘਰਸ਼ ਤੋਂ ਪਹਿਲਾਂ ਤਕਰੀਬਨ ਦੇਖੋ ਜਾਣਦੇ ਹੀ ਆ, ਮਤਲਬ ਜਦੋਂ ਇੱਥੋਂ ਮਤਲਬ ਘਰੋਂ ਜਾਣ ਤੋਂ ਜਿੱਦਾਂ ਕਹਿ ਲਓ ਪੁੱਲ 1 ਨੰਬਰ 'ਚ ਹੋਲੇ, ਉਹ 'ਤੇ ਮਤਲਬ ਜਾਂ ਕਹਿ ਲਓ ਵੀ ਘਰੋਂ ਤੁਰ ਪਏ ਸਿੱਧਾ ਕਹਿ ਲਓ, ਉਹ ਤਾਂ ਪਹਿਲਾਂ ਤੋਂ ਹੀ ਜਾਣਦੇ, ਕਿਉਂਕਿ ਸਾਡਾ ਪਿੰਡ ਸੀਗਾ, ਜਿੱਦਾਂ ਗੁਰਦੁਆਰਾ ਸਾਹਿਬ 'ਚ ਸੇਵਾ ਕਰਨੀ ਜਾਂ ਕੋਈ ਹੋਰ ਪ੍ਰੋਗਰਾਮ ਹੋਣਾ, ਪਿੰਡ ਦਾ ਖੇਡਣਾ, ਇੱਥੇ ਮਤਲਬ ਗਰਾਊਂਡ ਹੁੰਦਾ ਸੀਗਾ ਲਾਗ ਸਾਡੇ ਇੱਥੇ, ਉੱਥੇ ਖੇਡਣਾ, ਇਹ ਉਹਨਾਂ ਦਾ ਸੀਗਾ। ਜਿਵੇਂ ਪਹਿਲਾਂ ਦਾ ਤਾਂ ਇਹ ਜਿੱਥੇ ਹੁਣ ਤੁਸੀਂ ਖੜੇ ਆਪਾਂ, ਇਹ ਉਹਨਾਂ ਦਾ ਪੁਰਾਣਾ ਜਿੱਦਾਂ ਕਹਿ ਲਓ ਵੀ ਡੰਗਰਾਂ ਵਾਲਾ ਸੀਗਾ, ਇੱਥੇ ਮੱਝਾਂ ਹੁੰਦੀਆਂ ਸੀ। ਇਹ ਪੁਰਾਤਨ ਹੀ ਹੈ? ਇਹ ਪੁਰਾਤਨ ਹੈ, ਹਾਂ। ਜਿਹੜੇ ਰਿਹਾਇਸ਼ ਸੀਗੀ ਉਹਨਾਂ ਦੀ ਪਿੰਡ 'ਚ ਸੀਗੀ ਤੇ ਇੱਥੇ ਸੀਗਾ। ਤੇ ਆ ਜਿਹੜਾ ਬਾਅਦ ਇਹ ਤੋਂ ਬਾਅਦ ਅੱਗੇ ਲੈਂਟਰ ਵਾਲਾ ਸ਼ੁਰੂ ਹੋ ਜਾਂਦਾ, ਉੱਥੇ ਮਤਲਬ ਉਹਨਾਂ ਨੂੰ ਰਹਿਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਬਟ ਉਹਨਾਂ ਨੇ ਲੈਂਟਰ ਜ਼ਰੂਰ ਪਵਾਏ ਆ। ਇਹ 90 ਦੇ 1990 ਦੇ ਲਗਭਗ ਦੀ ਗੱਲ ਹੋਊਗੀ। ਤੇ 91 'ਚ ਤਾਂ ਉਹ ਘਰੋਂ ਚਲੇ ਗਏ ਫਿਰ ਸਿੱਧੇ ਤੌਰ 'ਤੇ ਹੋਲੇ, ਜਿੱਦਾਂ ਕਹਿ ਲਓ ਵੀ ਉਸ ਮੂਵਮੈਂਟ 'ਚ ਕਹਿ ਲਓ, ਲਹਿਰ 'ਚ ਕਹਿ ਲਓ। ਤੇ ਉਸ ਤੋਂ ਪਹਿਲਾਂ ਉਹ ਇੱਥੇ ਹੁੰਦਾ ਡੰਗਰਾਂ ਵਾਲਾ ਸੀਗਾ। ਆ ਪਿੱਛੇ ਇੱਥੇ ਘਲਾੜੀ ਹੁੰਦੀ ਸੀ, ਮੋਟਰ ਤਾਂ ਹੁਣ ਵੀ ਆ, ਘਲਾੜੀ ਘਲੂੜੀ ਪੱਟਤੀ, ਕਾਫੀ ਡੰਗਰ ਹੁੰਦੇ ਸੀ। ਆ ਖੁਰਲੀ ਦੇਖ ਲਓ ਬਣੀ ਹੋਈ ਹੈ, ਇੱਥੇ ਦਿਖਾ ਸਕਦੇ ਆ ਤੁਸੀਂ, ਇਹ ਡੰਗਰਾਂ ਵਾਲਾ ਸੀਗਾ ਇੱਥੇ। ਤੇ ਇੱਥੇ ਉਹ ਪ੍ਰੈਕਟਿਸ ਕਰਦੇ ਰਹੇ ਆ ਕਾਫੀ, ਇੱਥੇ ਮਤਲਬ ਜਿੱਦਾਂ ਕਿ ਪੂਰੀ ਪ੍ਰੈਕਟਿਸ ਕਰਦੇ ਰਹੇ ਆ। ਇਹ ਗਾਡਰਾਂ ਦੇ ਨਾਲ ਉਹ ਡੰਡ ਵਗੈਰਾ ਵੀ ਮਾਰਦੇ ਰਹੇ ਆ, ਜਿੱਦਾਂ ਵੀ ਹੁਣ ਮੈਂ ਦੱਸ ਨਹੀਂ ਪਾ ਸਕੂੰਗਾ ਵੀ ਕਿੱਦਾਂ ਲੱਤਾਂ ਫਸਾ ਕੇ ਥੱਲਿਓਂ ਕੁਛ ਚੱਕਣਾ, ਜਾਂ ਇੱਦਾਂ ਦੇ ਜਿਵੇਂ ਆਹ ਮੁੰਡਾ ਇੱਦਾਂ ਦੇ ਹੋਰ 4-5 ਜਵਾਕਾਂ ਨੂੰ ਐਂ ਇਕੱਠੇ ਕਰਕੇ ਐਂ ਇਹਦੇ ਨਾਲ ਲਟਕ ਕੇ ਫਿਰ ਉੱਤੇ ਨੂੰ ਉਹ ਚੱਕਣਾ ਉਹਨਾਂ ਨੂੰ, ਜਾਂ ਥੱਲਿਓਂ ਕੁਛ ਰੇਹੜੀ ਚੱਕਣਾ ਜਾਂ ਕੋਈ ਭਾਰੀ ਚੀਜ਼ ਚੱਕਣੀ, ਲੱਤ ਫਸਾ ਕੇ ਇੱਥੇ ਉਹ ਪ੍ਰੈਕਟਿਸ ਕਰਦੇ ਰਹੇ। ਹਾਂਜੀ। ਮਤਲਬ ਪਹਿਲੇ ਦਿਨ ਤੋਂ ਹੀ ਜਿਹੜਾ ਸੀ ਉਹ ਸਰੀਰਕ ਬਲ ਦੀ ਅਜਮਾਇਸ਼ ਕਰਦੇ ਰਹੇ। ਹਾਂਜੀ ਕਰਦੇ ਰਹੇ ਆ। ਹੁਣ ਜਿੱਦਾਂ ਬਜ਼ੁਰਗ ਦੱਸਦੇ ਆ, ਚਲੋ ਅਸੀਂ ਵੀ ਉਸ ਟਾਈਮ ਇੰਨੀ ਸੋਝੀ ਨਹੀਂ ਸੀ ਉਹਨਾਂ ਨਾਲੋਂ ਛੋਟੀਆਂ ਉਮਰ ਦੇ ਵਿੱਚ, ਵੀ ਦੱਸਦੇ ਆ ਵੀ ਜਿੱਦਾਂ ਗੰਨੇ ਦੀਆਂ ਭਰੀਆਂ ਸੀਗੀਆਂ 3-3 4-5 ਇਕੱਲਾ ਹੀ ਵੀ ਭਰੀਆਂ ਚੱਕ ਲਿਆਉਂਦੇ ਸੀ, ਮਗਰ ਘਲਾੜੀ ਇੱਥੇ ਘਲਾੜੀ ਚੱਲਦੀ ਹੁੰਦੀ ਸੀ ਵੀ ਉੱਥੇ ਲਿਆ ਕੇ ਸੁੱਟ ਦਿੰਦੇ ਸੀਗੇ। ਹਾਂਜੀ। ਜਿਵੇਂ ਤੁਸੀਂ ਦੱਸਿਆ ਕਿ ਪਹਿਲੇ ਦਿਨ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ, ਉੱਥੇ ਸੇਵਾ ਕਰਨੀ, ਫਿਰ ਪਿੰਡ ਦੀ ਗਰਾਊਂਡ ਦੇ ਵਿੱਚ ਜਾ ਕੇ ਉੱਥੇ ਆਪਦੇ ਸਾਥੀਆਂ ਨਾਲ ਖੇਡਣਾ, ਤਾਂ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਦੀ ਰੁਚੀ ਸੀ ਉਹ ਪਹਿਲੇ ਦਿਨ ਤੋਂ ਲੱਗੀ ਹੋਈ ਸੀ ਉਹਨਾਂ ਨੂੰ? ਦੇਖੋ ਪਹਿਲੇ ਦਿਨ ਤੋਂ ਸੀ, ਸਾਡੇ ਨਾਲ ਤਾਂ ਉਮਰ 'ਚ ਵੱਡੇ ਆ, ਪਹਿਲੇ ਦਿਨ ਤੋਂ ਸੀ ਸਭ ਨੂੰ। ਐ ਦੇਖੋ ਸਾਡੇ ਤਾਂ ਹੋਰ ਵੀ ਮੈਂ ਦੇਖਿਆ, ਸਾਡੇ ਤਾਂ ਇਹ ਮੁੰਡਾ ਛੋਟਾ ਜਿਹਾ ਬੱਚਾ ਉਹਨਾਂ ਦੇ ਪਰਿਵਾਰ 'ਚੋਂ ਹੀ ਹੈ, ਇਹਨੂੰ ਵੀ ਇਹ ਵਿਚਾਰਾ ਬਹੁਤ ਸੇਵਾ ਕਰਦਾ। ਅਸੀਂ ਵੀ ਚਲੋ ਜਿੰਨੇ ਕੁ ਜੋਗੇ ਹੈਗੇ ਆ ਕਰਦੇ ਆ, ਸਾਰੇ ਹੀ ਕਰਦੇ ਆ। ਹਾਂਜੀ, ਪਹਿਲੇ ਦਿਨ ਹੋਰ ਵੀ ਮਤਲਬ ਗੁਰਦੁਆਰੇ ਤਾਂ ਆਪਾਂ ਸਾਰੇ ਹੀ ਜਾ ਕੇ ਕਰਦੇ ਹਾਂ, ਚਾਹੇ ਕੋਈ ਭਾਂਡਿਆਂ ਦੀ ਸੇਵਾ ਹੋਵੇ ਜਾਂ ਵੈਸੇ ਕੋਈ ਹੋਰ ਆਪਾਂ ਨੇ ਕੋਈ ਕੰਮ ਕਰਨਾ ਹੋਵੇ, ਸਾਰੇ ਸੇਵਾ ਕਰਦੇ ਹੀ ਆ। ਤਾਂ ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਮਾਤਾ ਨਰਿੰਦਰ ਕੌਰ ਜੀ ਇਸ ਵੇਲੇ ਮੰਜੇ 'ਤੇ ਪਏ ਹੋਏ ਨੇ, ਤਾਂ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਤੇ ਮਾਤਾ ਜੀ ਦੀ ਜਿਹੜੀ ਦੇਖਭਾਲ ਹੈ ਉਹ ਦੇਖਭਾਲ ਇਸ ਵੇਲੇ ਕਰ ਕੌਣ ਰਿਹਾ ਜੀ? ਦੇਖਭਾਲ ਦੇਖੋ ਉਹਨਾਂ ਦੀ ਜਾਂ ਕਹਿ ਲਓ ਪਰਿਵਾਰ ਦੇ ਮੈਂਬਰ ਵੀ ਹੈਗੇ ਆ। ਪਹਿਲਾਂ ਜਿਹੜੇ ਇੱਕ ਬਲਬੀਰ ਸਿੰਘ ਹਸਾਰ ਉਹ ਕਰਦੇ ਸੀਗੇ, ਤੇ ਹੁਣ ਕੁਛ ਪਰਿਵਾਰ ਦੇ ਮੈਂਬਰ ਕਰਦੇ ਆ, ਸਾਰੇ ਰਲ ਮਿਲ ਕੇ ਕਰੀ ਜਾਂਦੇ ਆ। ਹਾਂਜੀ। ਜਿੱਥੋਂ ਵੀ ਪਤਾ ਲੱਗ ਰਿਹਾ ਸੰਗਤਾਂ ਦੂਰ ਦਰੇਡੇ ਤੋਂ ਦਰਸ਼ਨਾਂ ਵਾਸਤੇ ਆ ਰਹੀਆਂ ਜੀ? ਹਾਂਜੀ ਆ ਰਹੀਆਂ, ਕੋਈ ਪਤਾ ਵੀ ਨਹੀਂ, ਪੁੱਛੇ ਤੋਂ ਹੀ ਪਤਾ ਚੱਲਦਾ ਹੈ, ਕੋਈ ਅੰਮ੍ਰਿਤਸਰ ਤੋਂ, ਕੋਈ ਬਠਿੰਡੇ ਤੋਂ, ਕੋਈ ਮਤਲਬ ਹੋਰ ਸਟੇਟਾਂ ਤੋਂ ਵੀ ਬੰਦੇ ਆ ਰਹੇ ਆ, ਹਰਿਆਣੇ ਤੋਂ ਕਹਿ ਲਓ ਜਾਂ ਹਿਮਾਚਲ ਤੋਂ ਕਹਿ ਲਓ ਆ ਰਹੇ ਆ ਸਿੰਘ। ਹੁਣ ਸਾਨੂੰ ਪੁੱਛੇ ਤੋਂ ਹੀ ਪਤਾ ਲੱਗਦਾ ਵੀ ਕਿੱਥੋਂ ਆ ਰਹੇ ਆ, ਇੱਦਾਂ ਨਹੀਂ ਪਤਾ ਲੱਗਦਾ। ਜਿਹੜਾ ਮਤਲਬ ਖਬਰ ਨੂੰ ਸੁਣ ਰਿਹਾ ਜਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖਦਾ ਉਹ ਤੋਂ ਆ ਰਿਹਾ ਜੀ? ਹਾਂਜੀ ਆ ਰਿਹਾ, ਸਾਰੇ ਆ ਰਹੇ, ਜਿਹਨੂੰ ਵੀ ਪਤਾ ਲੱਗਦਾ ਉਹ ਆ ਰਹੇ ਆ।
ਜਿਵੇਂ ਅਸੀਂ ਵੀ ਪਰਿਵਾਰਾਂ ਵਾਲੇ ਆ, ਸਾਡੀ ਵੀ ਇਹ ਰੀਝ ਹੁੰਦੀ ਆ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਲੈ ਕੇ, ਜੇ ਕੋਈ ਸਾਡੇ ਤੋਂ ਦੂਰ ਹੋਵੇ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਮੰਜੇ ਤੇ ਪਏ ਹੋਏ ਨੇ, ਉਹਨਾਂ ਦੀ ਰੀਝ ਹੈ ਕਿ ਮੈਂ ਅੰਤਲੇ ਸਮੇਂ ਪੁੱਤ ਨੂੰ ਮਿਲਣਾ ਆਪਣੇ ਨੂੰ। ਤਾਂ ਕੀ ਲੱਗਦਾ ਜੀ ਇਸ ਚੀਜ਼ ਨੂੰ ਲੈ ਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਕੀ ਸੋਚ ਰਹੇ ਆ, ਕਿਉਂਕਿ ਮੁਲਾਕਾਤ ਤੇ ਹੋ ਨਹੀਂ ਪਾ ਰਹੀ? ਹਾਂਜੀ, ਉਹ ਵੀ ਇਹੀ ਸੋਚ ਰਹੇ ਹੈ ਵੀ ਹਾਂ ਵੀ ਮੈਂ ਮਿਲਣਾ ਆਪਣੀ ਸਾਰੀ ਅਸੀਂ ਪਹਿਲਾਂ ਤਾਂ ਇਹ ਵੀ ਕਹਿੰਦੇ ਵੀ ਜਿਹੜੇ ਵੀ ਬੰਦੀ ਸਿੰਘ ਹੈ ਹਵਾਰਾ ਸਾਹਿਬ ਸਮੇਤ ਹੋਰ ਜਿਹੜੇ ਵੀ ਬੰਦੀ ਸਿੰਘ ਆ ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ। ਜੋ ਵੀ ਹੋਇਆ ਉਹ ਟਾਈਮ ਲੰਘ ਲਿਆ, ਜਾਂ ਉਹਨਾਂ ਨੇ ਸਜ਼ਾ ਕੱਟ ਲਈ ਜਾਂ ਜੇਲ੍ਹ ਕੱਟ ਲਈ, ਜੋ ਵੀ ਉਹਨਾਂ ਨੇ ਉਹਦੇ ਮੈਨੂਅਲ ਦੇ ਹਿਸਾਬ ਨਾਲ ਹੋਇਆ ਉਹਨਾਂ ਨੇ ਕੱਟ ਲਈ। ਹੁਣ ਆਉਣਾ ਚਾਹੀਦਾ, ਸਾਰੇ ਹੀ ਚਾਹੁੰਦੇ ਆ, ਮਤਲਬ ਜਥੇਦਾਰ ਵੀ ਕਹਿੰਦੇ, ਜਥੇਦਾਰ ਸਾਹਿਬ ਵੀ ਕਹਿ ਰਹੇ ਹੈ ਵੀ ਹਾਂਜੀ ਮੈਂ ਆਵਾਂ ਮਾਂ ਕੋਲ ਰਹਾਂ ਮਿਲਾਂ ਉਹਨੂੰ, ਵੀ ਉਹਦੀ ਕੇਅਰ ਟੇਕ ਜਿੱਦਾਂ ਕਹਿ ਦੋ ਆਪਾਂ ਕਰੀਏ, ਸਾਂਭ ਸੰਭਾਲ ਕਰੀਏ, ਜਿੱਦਾਂ ਹੁੰਦਾ ਵੀ ਹਰੇਕ ਪੁੱਤ ਨੂੰ ਹੁੰਦਾ ਵੀ ਹਾਂ ਵੀ ਮੇਰੇ ਮਾਂ ਪਿਓ ਬਜ਼ੁਰਗ ਹੈ ਵੀ ਮੈਂ ਉਹਨਾਂ ਦਾ ਕਰਾਂ। ਉਹ ਵੀ ਇਹੀ ਸੋਚ ਰਹੇ ਵੀ ਮੈਂ ਕਰਾਂ ਕਿ ਤਾਂ ਹੀ ਮਤਲਬ ਆਪਣਾ ਸਾਰਿਆਂ ਦਾ ਸਫਲ ਹੋ ਸਕੂਗਾ ਜੇ ਉਹ ਬਾਹਰ ਆਉਣੇ ਹੈ। ਹਾਂਜੀ, ਤਾਂ ਸੰਗਤ ਵਾਸਤੇ ਕੋਈ ਸੁਨੇਹਾ ਕੀ ਹੈ, ਕਿਉਂਕਿ ਪਹਿਲੇ ਦਿਨ ਤੋਂ ਤੁਸੀਂ ਵੀ ਸੇਵਾ ਦੇ ਵਿੱਚ ਤਤਪਰ ਹੋ, ਮਾਤਾ ਜੀ ਦੀ ਸੇਵਾ ਕਰ ਰਹੇ ਹੋ, ਤਾਂ ਮੈਸੇਜ ਕੀ ਹੈ? ਸੰਗਤ ਨੂੰ ਤਾਂ ਇਹੀ ਕਹਿੰਦੇ ਆ, ਜਥੇਦਾਰ ਸਾਹਿਬ ਦਾ ਵੀ ਇਹੀ ਸੁਨੇਹਾ ਵੀ ਸਾਰੇ ਮਿਲ ਕੇ ਚੱਲੋ, ਭਰਾਵਾਂ ਭੈਣਾਂ ਭਰਾਵਾਂ ਵਾਂਗ ਰਹੋ, ਇੱਕ ਟੱਬਰ 'ਚ ਰਹੋ। ਜਥੇਬੰਦੀਆਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਤੁਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਰਹੋ, ਕੋਈ ਅਲੱਗ-ਅਲੱਗ ਆਪਣੇ ਜਾਂ ਮੋਰਚੇ ਧਰਨੇ ਨਾ ਲਾਓ, ਇੱਕ ਜਗ੍ਹਾ ਕੋਈ ਮੋਰਚਾ ਧਰਨਾ ਲਾਓ ਕਿਸੇ ਵੀ ਉਹਦੇ ਵਾਸਤੇ ਹੈ। ਸਾਰਿਆਂ ਨੂੰ ਇਹ ਕਹਿੰਦੇ ਵੀ ਤੁਸੀਂ ਇੱਕ ਰਹੋ, ਇਕੱਠੇ ਹੋ ਕੇ ਚੱਲੋ, ਪਿਆਰ ਨਾਲ ਚੱਲੋ, ਵੀ ਤਾਂ ਹੀ ਆਪਾਂ ਆਪਣੀ ਅੱਗੇ ਮੰਜ਼ਿਲ ਵੱਧ ਸਕਦੇ ਹਾਂ। ਬਿਲਕੁਲ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ 96 ਸਾਲ ਦੇ ਬਜ਼ੁਰਗ ਮਾਤਾ ਨਰਿੰਦਰ ਕੌਰ ਜੀ ਜੋ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਨੇ, ਉਹ ਇਸ ਵੇਲੇ ਜਿਹੜਾ ਬਿਮਾਰਾਂ ਵਰਗੇ ਹਾਲਾਤ ਦੇ ਵਿੱਚ ਮੰਜੇ ਦੇ ਉੱਪਰ ਲੇਟੇ ਹੋਏ ਨੇ, ਤੇ ਖਾਸ ਤੌਰ 'ਤੇ ਸੰਗਤ ਦੇ ਵੱਲੋਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਕੁਰਬਾਨੀ ਨੂੰ ਪ੍ਰਣਾਮ ਕਰਦਿਆਂ ਹੋਇਆਂ ਹਾਜ਼ਰੀ ਲਵਾਈ ਜਾ ਰਹੀ ਹੈ। ਤਾਂ ਤਮਾਮ ਸਾਰੀਆਂ ਤਸਵੀਰਾਂ ਉਸੇ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਿਸ ਘਰ ਦੇ ਵਿੱਚੋਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਸੰਘਰਸ਼ ਆਰੰਭ ਕੀਤਾ ਸੀ। ਅੱਗੇ ਵੀ ਤਮਾਮ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।